ਰਾਂਝਾ ਸਾਹਿਬ ਦੀ ਵੀਡੀਓ ਵੇਖੋ ਜੀ। ਇੱਕ ਹੁੰਦਾ ਮਾਲਕ, ਉਹਦੇ ਅੱਗੇ ਹੁੰਦਾ ਨੌਕਰ, ਉਹਦੇ ਅੱਗੇ ਹੁੰਦਾ ਚਾਕਰ, ਉਹਦੇ ਅੱਗੇ ਕੀ ਹੁੰਦਾ ਇਹ ਤੁਸੀਂ ਸਾਰਿਆਂ ਮੈਨੂੰ ਕਮੈਂਟਾਂ 'ਚ ਦੱਸਣਾ ਜੀ। ਜ਼ੁਲਕਰਨੈਨ ਰਾਂਝਾ ਸਾਹਿਬ ਸਾਡੇ ਅੱਜ ਕੱਲ੍ਹ ਜਿਹੜੀ ਪੰਜਾਬੀ ਨਸਲ ਹੈ ਗੋ ਉਹਨਾਂ ਦਾ ਉਹ ਫੀਲਡ ਨਹੀਂ ਹੈ, ਲੇਕਿਨ ਜਿਹੜੇ ਜਿਵੇਂ ਪੰਜਾਬੀ ਚਾਹੁੰਦੇ ਨੇ ਨਾ ਕਿ ਉਹ ਗੂੜੇ ਹੋਏ ਬੰਦੇ ਨੇ, ਇੱਕ ਪੜ੍ਹਿਆ ਹੁੰਦਾ ਅਤੇ ਗੂੜੇ ਹੁੰਦਾ। ਬੜੇ ਸੋਹਣੇ ਸੋਹਣੇ ਸਵਾਲ ਕਰਦੇ ਰਹਿੰਦੇ ਨੇ। ਇਸ ਦਾ ਫਾਇਦਾ ਇੱਕ ਤਾਂ ਇਹ ਹੁੰਦਾ ਹੈ ਕਿ ਜਿਹੜੇ ਲੋਕਾਂ ਨੂੰ ਨਹੀਂ ਪਤਾ ਨਾ ਉਹਨਾਂ ਨੂੰ ਵੀ ਆਪਣੇ ਕਲਚਰ ਦਾ, ਆਪਣੀ ਰਹਿਤਲ ਦਾ ਪਤਾ ਲੱਗ ਜਾਂਦਾ। ਜਿਹੜਾ ਇਹ ਸਵਾਲ ਰਾਂਝਾ ਸਾਹਿਬ ਕਰਦੇ ਨੇ ਕਿ ਮਾਲਕ ਅੱਗੇ ਨੌਕਰ, ਨੌਕਰ ਅੱਗੇ ਚਾਕਰ, ਅਤੇ ਚਾਕਰ ਦੇ ਅੱਗੇ ਕੀ ਹੋ ਸੀਗਾ। ਸਾਡੇ ਕੋਲ ਜਦੋਂ ਇੱਕ ਕੰਮ ਕਿਸੇ ਬੰਦੇ ਨੂੰ ਕਿਵੇਂ ਨਾ ਸੁਸਾਇਟੀ 'ਚ ਆਮ ਤੌਰ 'ਤੇ ਹੁੰਦਾ, ਇੱਕ ਬੰਦਾ ਕੰਮ ਕਿਸੇ ਨੂੰ ਆਖੇ ਨਾ ਕਿ ਇਹ ਫਲਾਣਾ ਕੰਮ ਕਰੀ, ਉਹ ਅੱਗੋਂ ਦੂਏ ਨੂੰ ਆਖ ਛੱਡਦਾ ਹੈ, ਅਤੇ ਉਹ ਅੱਗੋਂ ਤੀਏ ਨੂੰ ਆਖ ਛੱਡਦਾ ਕਿ ਤੂੰ ਇਹ ਕੰਮ ਕਰੀ। ਉਸ ਮੌਕੇ 'ਤੇ ਅਖਾਣ ਬੋਲਿਆ ਜਾਂਦਾ ਹੈ, ਅਤੇ ਪੂਰਾ ਅਖਾਣ ਵੀ ਮੈਂ ਤੁਹਾਨੂੰ ਸੁਣਾ ਦਿੰਦਾ ਕਿ ਮਾਲਕ ਅੱਗੇ ਨੌਕਰ, ਨੌਕਰ ਅੱਗੇ ਚਾਕਰ, ਅਤੇ ਚਾਕਰ ਅੱਗੇ ਖੇਸ਼ਮੇਸ਼। ਇਹ ਤੁਹਾਨੂੰ ਇਹ ਵੀ ਮੈਂ ਦੱਸ ਦਿੱਤਾ ਹੈ ਕਿ ਇਹ ਕਿਹੜੇ ਮੌਕੇ 'ਤੇ ਬੋਲਿਆ ਜਾਂਦਾ ਹੈ। ਰਾਂਝਾ ਸਾਹਿਬ ਤੁਹਾਡਾ ਸ਼ੁਕਰੀਆ ਕਿ ਤੁਸੀਂ ਪੰਜਾਬੀਆਂ ਨੂੰ ਇੱਕ ਨਵੀਂ ਇਨਫੋਰਮੇਸ਼ਨ ਦੇਣ ਦਾ ਇੱਕ ਸਟਾਈਲ ਨਵਾਂ ਕੱਢਿਆ ਕਿ ਇਸ ਤਰ੍ਹਾਂ ਜ਼ਿਆਦਾ ਦਿਲਚਸਪ ਬਣ ਜਾਂਦੀ ਹੈ ਗੱਲ। ਰਾਂਝਾ ਸਾਹਿਬ ਵਾਸਤੇ ਵੀ ਜਨਾਬ ਬਹੁਤ ਸ਼ੁਕਰੀਆ, ਅਤੇ ਸਾਰੇ ਦੋਸਤਾਂ ਦਾ ਜਿਨ੍ਹਾਂ ਨੂੰ ਵੀਡੀਓ ਚੰਗੀ ਲੱਗੀ ਉਹ ਲਾਈਕ, ਫਾਲੋ ਅਤੇ ਸ਼ੇਅਰ ਕਰ ਦਿਓ। ਬਹੁਤ ਸ਼ੁਕਰੀਆ ਜੀ।